ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਯੂਐਸਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰ ਹਾਂ ਪ੍ਰੋਗਰਾਮ ਖਬਰ ਤੇ ਨਜ਼ਰ। ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕਈ ਅਹਿਮ ਤੇ ਕਈ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਚਨਾਰਥਲ ਜੀ। ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਪੰਜਾਬੀ ਰੇਡੀਓ ਯੂਐਸਏ ਤੇ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚਲੀਏ ਸਪਾਂਸਰਸ ਦਾ, ਜਿਹੜੇ ਜ਼ਰੀਆ ਬਣਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 408-272-2500। ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ। ਓਬਾਮਾ ਕੇਅਰ, ਮੈਡੀਕੇਅਰ ਜਾਂ ਫਿਰ ਕਵਰਡ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ, ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 408-272-2500 ਤੇ। ਟਰਕੀਆਨਾ ਇਮੀਗ੍ਰੇਸ਼ਨ ਲਾ ਫਰਮ ਵਾਲੇ, ਜੇ ਟਰਕੀਆਨਾ ਟੋਨੀ ਟਰਕੀਆਨਾ ਦੇ ਨਾਲ ਤੁਸੀਂ ਯੂਐਸ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 415-909-0503। ਗੁਰਦੀਪ ਸਿੰਘ ਬਿਰਦੀ ਕਲੋਵਿਸ, ਮਨਦੀਪ ਸਿੰਘ, ਸੰਦੀਪ ਕੌਰ ਸੈਨ ਹੋਜ਼ੇ, ਓਂਕਾਰ ਸਿੰਘ ਫਰੈਜ਼ਨੋ, ਗੁਰਨਾਮ ਸਿੰਘ ਐਂਟੀਲੋਪ, ਜਰਨੈਲ ਸਿੰਘ ਸਿਆਟਲ, ਮਨਦੀਪ ਢਿੱਲੋਂ ਯੂਬਾ ਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮੌਂਟ ਤੋਂ। ਇਹਨਾਂ ਸਾਰੇ ਹੀ ਸਪਾਂਸਰਸ ਦਾ ਬਹੁਤ ਬਹੁਤ ਧੰਨਵਾਦ। ਤੇ ਜੇਕਰ ਤੁਸੀਂ ਵੀ ਪੰਜਾਬੀ ਰੇਡੀਓ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408-272-5200। ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 18 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਮੰਗਲਵਾਰ ਹੈ। ਖਬਰਾਂ ਦੇ ਵੱਲ ਆਈਏ ਸ਼ਰਮਾ ਜੀ, ਸ਼ੁਰੂਆਤ ਕਰੀਏ ਪੰਜਾਬ ਦੇ ਵਿੱਚ ਇੱਕ ਹੋਰ ਜ਼ਿਮਨੀ ਚੋਣ ਤੋਂ। ਜ਼ਿਮਨੀ ਚੋਣ ਲਾਲਪੁਰਾ ਦੇ ਮਾਮਲੇ ਦੇ ਵਿੱਚ ਹੋਣ ਦੇ ਆਸਾਰ ਬਣ ਚੁੱਕੇ ਨੇ। ਤਕਰੀਬਨ ਤੈਅ ਹੀ ਹੋ ਚੁੱਕਿਆ ਕਿ ਜ਼ਿਮਨੀ ਚੋਣ ਹੋਣੀ ਹੈ ਜਾਂ ਨਹੀਂ ਹੋਣੀ, ਪਰ ਜਿਹੜੇ ਹਾਕਮ ਨੇ ਉਹ ਜ਼ਿਮਨੀ ਚੋਣ ਨੂੰ ਚਾਅ ਨਾਲ ਲੜਨਗੇ ਜਾਂ ਫਿਰ ਬੇਸ਼ਰਮੀ ਦੇ ਨਾਲ ਜੀ? ਪ੍ਰਵੀਨ ਜੀ, ਬਿਲਕੁਲ ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਮਨਜਿੰਦਰ ਸਿੰਘ ਲਾਲਪੁਰ ਵਾਲੀ ਸੀਟ ਤਾਂ ਖਾਲੀ ਹੈ ਜੀ। ਜਿਮਨੀ ਚੋਣ ਹੋਣੀ ਹੈ, ਪਰ ਇਹ ਜਿਮਨੀ ਚੋਣ ਤਰਨਤਾਰਨ ਦੀ ਜਿਮਨੀ ਚੋਣ ਦੇ ਨਾਲ ਹੀ ਹੋਣੀ ਚਾਹੀਦੀ ਸੀ ਜੀ। ਜੀ ਖਡੂਰ ਸਾਹਿਬ ਵਿਧਾਨ ਸਭਾ ਹਲਕੇ ਦੇ ਐਮਐਲਏ ਮਨਜਿੰਦਰ ਸਿੰਘ ਲਾਲਪੁਰਾ ਹੋਰੀ 2013 ਦੇ ਉਸ ਮਾਮਲੇ ਦੇ ਵਿੱਚ ਦੋਸ਼ੀ ਪਾਏ ਗਏ ਜਦੋਂ ਉਹ ਟੈਕਸੀ ਚਲਾਉਂਦੇ ਸੀ। ਕਿਰਤ ਕੋਈ ਮਾੜੀ ਨਹੀਂ ਹੁੰਦੀ। ਬਿਲਕੁਲ ਸਹੀ ਹੈ। ਬਿਲਕੁਲ ਕਰਤੂਤ ਕਹੀ ਜੀ ਕਰਦੇ ਹੋ, ਸਵਾਲ ਇਹ ਹੁੰਦਾ। ਸਹੀ ਹੈ। ਉੱਥੇ ਤੁਸੀਂ ਜਿਸ ਤਰ੍ਹਾਂ ਇੱਕ ਮਤਲਬ ਬੱਚੀ ਨਾਲ, ਉਸ ਔਰਤ ਨਾਲ ਵਿਆਹ ਦੇ ਦੌਰਾਨ ਉਹਨੂੰ ਲੈ ਕੇ ਗਏ ਤੇ ਉੱਥੇ ਉਹਨਾਂ ਬਦਸਲੂਕੀ, ਛੇੜਖਾਨੀ, ਜੇ ਉਹ ਤੇ ਫਿਰ ਉਹ ਤੋਂ ਬਾਅਦ ਪੁਲਿਸ ਨਾਲ ਵੀ ਉਹਦਾ ਕੁੱਟ ਕਟਾਈ, ਜੇ ਉਹ ਸਾਰੀਆਂ ਤਸਵੀਰਾਂ ਸਭ ਦੇ ਸਾਹਮਣੇ ਹੀ। ਉਹਨੇ ਲੜਾਈ ਲੜੀ ਲੰਬੀ, ਉਹ ਕਹਿੰਦੀ ਮੇਰਾ ਪਰਿਵਾਰ ਨੇ ਸਾਥ ਦਿੱਤਾ ਤੇ ਲੜਾਈ ਅਗਲੀ ਨੇ ਜਿੱਤੀ। ਅਦਾਲਤ ਨੇ 4 ਸਾਲ ਦੀ ਸਜ਼ਾ ਸੁਣਾਤੀ ਜੀ। ਜਿੱਦਾਂ ਹੀ ਚੁਣੇ ਨੁਮਾਇੰਦੇ ਦੇ ਖਿਲਾਫ ਕੋਈ ਸਜ਼ਾ ਆ ਜਾਵੇ, 2 ਸਾਲ ਤੋਂ ਉੱਪਰ ਦੀ ਸਜ਼ਾ ਆ ਜਾਵੇ, ਉਹਦੀ ਵਿਧਾਇਕੀ ਜਦੇ ਚਲੀ ਜਾਂਦੀ ਹੈ, ਉਹਦੀ ਮੈਂਬਰਸ਼ਿਪ ਜਦੇ ਚਲੀ ਜਾਂਦੀ ਹੈ, ਬਿਲਕੁਲ ਉਹ ਸੀਟ ਜਦੇ ਖਾਲੀ ਹੁੰਦੀ ਹੈ। ਪਰ ਇੱਕ ਪ੍ਰਕਿਰਿਆ ਜਿਹਨੂੰ ਸਪੀਕਰ ਸਾਹਿਬ ਨੇ ਪੂਰਾ ਕਰਨਾ ਹੁੰਦਾ। ਸਪੀਕਰ ਸਾਹਿਬ ਚੁੱਪ ਕਰ ਗਏ, ਬਈ ਉਹਦੇ ਆਕਾਵਾਂ ਦਾ ਹੁਕਮ ਹੈ ਤੇ ਹੁਕਮ ਦੇ ਅਨੁਸਾਰ ਚੱਲਦੇ ਨੇ। ਸਹੀ ਹੈ, ਬਿਲਕੁਲ। ਮਤਲਬ ਇੰਤਜ਼ਾਰ ਕਰਨ ਲੱਗ ਪਏ ਕਿ ਠੀਕ ਹੈ ਜੀ, ਦੇਖਦੇ ਹਾਂ ਅਗਲੀ ਅਦਾਲਤ ਜੇ ਰੋਕ ਲੱਗੀ, ਗੱਲ ਬਚੀ ਰਹਿ ਜੂਗੀ, ਚੋਣ ਕਰਾਉਣੀ ਨਹੀਂ ਪਊਗੀ। ਚਲੋ ਅਗਲਾ ਹਾਈ ਕੋਰਟ ਚਲਾ ਗਿਆ। ਹੁਣ ਕੱਲ ਹਾਈ ਕੋਰਟ ਨੇ ਝਟਕਾ ਦਿੱਤਾ। ਹਾਈ ਕੋਰਟ ਨੇ ਸਜ਼ਾ ਨੂੰ ਕਾਇਮ ਰੱਖ ਲਿਆ, ਬਰਕਰਾਰ ਰੱਖ ਲਿਆ 4 ਸਾਲ ਦੀ ਸਜ਼ਾ ਨੂੰ। ਹੁਣ ਸਵਾਲ ਇਹ ਹੈ ਕਿ ਸਪੀਕਰ ਸਾਹਿਬ ਹੁਣ ਸੀਟ ਖਾਲੀ ਐਲਾਨਣੀ ਹੈ ਕਿ ਜੇ ਸੁਪਰੀਮ ਕੋਰਟ ਡਿੱਕਣੀ ਹੈ? ਤੁਸੀਂ ਜੇ ਹੁਣ ਵੀ ਸੀਟ ਐਲਾਨੋ ਤਾਂ ਹੁਣ ਵੀ ਫਿਰ ਨੋਟੀਫਿਕੇਸ਼ਨ ਆ ਜਾਊਗਾ, ਫਿਰ ਹੁਣ ਚੋਣ ਹੋ ਜਾਊਗੀ। ਅਜੇ 14 ਮਹੀਨੇ 13 ਮਹੀਨੇ ਪਏ ਨੇ। ਸਹੀ ਗੱਲ ਹੈ, ਬਿਲਕੁਲ। ਸੋ ਪਰ ਕੱਲੀ ਖਡੂਰ ਸਾਹਿਬ ਵਾਲੀ ਜਿਮਨੀ ਚੋਣ ਨਹੀਂ, ਮੈਨੂੰ ਤਾਂ ਲੱਗਦਾ ਬੰਗਿਆਂ ਵਾਲੀ ਵੀ ਆਊ, ਮੈਨੂੰ ਤਾਂ ਲੱਗਦਾ ਸਨੌਰ ਵਾਲੀ ਵੀ ਆਊ। ਬੰਗੇ ਤੋਂ ਡਾਕਟਰ ਸੁਖਵਿੰਦਰ ਸੁੱਖੀ ਹੋਰੀ ਬੜੇ ਸਿੱਧ ਨੁਮਾਇੰਦੇ ਮੰਨੇ ਜਾਂਦੇ ਨੇ। ਸ਼੍ਰੋਮਣੀ ਅਕਾਲੀ ਦਲ ਦੇ 3 ਐਮਐਲਏ ਜਿੱਤੇ ਸੀ ਇਸ ਵਾਰ, ਇੱਕ ਮਾਝੇ ਤੋਂ, ਇੱਕ ਮਾਲਵੇ ਤੋਂ, ਇੱਕ ਦੁਆਬੇ ਤੋਂ। ਮਾਝੇ ਵਾਲੀ ਬੀਬੀ ਤਾਂ ਆਪਣੇ ਘਰੇਲੂ ਮਸਲੇ ਕਰਕੇ ਉਲਝੀ ਆ, ਪਰ ਉਹਨਾਂ ਦਾ ਵੀ ਆਪਸ ਵਿੱਚ ਬਾਦਲ ਪਰਿਵਾਰ ਨਾਲ ਹੁਣ ਉਹ ਰਾਬਤਾ ਨਹੀਂ ਹੈ, ਸਭ ਨੂੰ ਪਤਾ। ਸਹੀ ਹੈ, ਮਜੀਠੀਆ ਪਰਿਵਾਰ ਦਾ। ਸਹੀ ਹੈ। ਦੂਜਾ ਇਹਨਾਂ ਦਾ ਮਤਲਬ ਮਾਲਵੇ ਤੋਂ ਸੀਗਾ ਮਨਪ੍ਰੀਤ ਇਆਲੀ, ਉਹ ਵਿਧਾਨ ਸਭਾ ਦੇ ਅੰਦਰ ਅਕਾਲੀ ਦਲ ਦਾ ਹੈ, ਬਾਹਰ ਉਹ ਪੁਨਰ ਸੁਰਜੀਤ ਅਕਾਲੀ ਦਲ ਦਾ ਹੈ ਨਾ। ਹੁਣ ਪਤਾ ਨਹੀਂ ਉੱਥੇ ਵੀ ਕੀ ਬਣਦਾ, ਉਹ ਖਲਾਰਾ ਤਾਂ ਉੱਧਰ ਵੀ ਪੈ ਗਿਆ। ਪਰ ਤੀਜਾ ਇਹਨਾਂ ਦਾ ਐਮਐਲਏ ਸੀਗਾ ਜਿਹੜਾ ਦੁਆਬੇ ਤੋਂ, ਬੰਗੇ ਤੋਂ, ਡਾਕਟਰ ਸੁੱਖੀ ਜੀ, ਉਹ ਬਕਾਇਦਾ ਤੌਰ ਤੇ ਆਮ ਆਦਮੀ ਪਾਰਟੀ ਜੁਆਇਨ ਕਰ ਚੁੱਕਾ ਤੇ ਉੱਧਰ ਚੇਅਰਮੈਨੀ ਦਾ ਆਨੰਦ ਮਾਣ ਰਿਹਾ। ਫਿਰ ਜਾਂ ਤਾਂ ਪਾਰਟੀ ਜੁਆਇਨ ਨਾ ਕਰਾਉਂਦੇ, ਉਹਨੂੰ ਏਦਾਂ ਹੀ ਚੇਅਰਮੈਨ ਲਾਉਂਦੇ ਵੀ ਦੂਜੀ ਪਾਰਟੀ ਨੂੰ ਚੇਅਰਮੈਨ ਲਾ ਸਕਦੇ ਹੋ ਤੁਸੀਂ। ਸਹੀ ਗੱਲ ਹੈ, ਬਿਲਕੁਲ। ਡਾਇਰੈਕਟ ਚੇਅਰਮੈਨ ਲਾਉਂਦੇ, ਉਹਨੂੰ ਪਾਰਟੀ ਜੁਆਇਨ ਕਰਾਉਣ ਦੀ ਕੀ ਲੋੜ ਸੀ? ਫਿਰ ਜੇ ਪਾਰਟੀ ਜੁਆਇਨ ਕਰਾਈਏ ਫਿਰ ਦਲ ਬਦਲ ਦਾ ਨਿਯਮ ਲਾਗੂ ਹੁੰਦਾ, ਫਿਰ ਉਹਦੀ ਸੀਟ ਖਾਲੀ ਕਰ ਲਓ, ਚੋਣ ਕਰਾਓ ਦੁਬਾਰਾ। ਫਿਰ ਤੁਸੀਂ ਉੱਧਰ ਵੀ ਨਹੀਂ ਜਾ ਰਹੇ। ਹੁਣ ਉਸ ਮਸਲੇ ਦੇ ਉੱਤੇ ਵੀ ਰਿਟ ਪਈ ਹੋਈ ਹੈ ਤੇ ਉਹ ਗੱਲ ਨੇੜੇ ਲੱਗ ਗਈ। ਹੁਣ ਉਹ ਵੀ ਸੀਟ ਮੈਨੂੰ ਖਾਲੀ ਡਿਕਲੇਅਰ ਕਰਨੀ ਪਊਗੀ। ਅੱਛਾ, ਠੀਕ ਹੈ। ਇਹ ਨਵਾਂ ਵਰਤਾਰਾ ਨਹੀਂ ਆਮ ਆਦਮੀ ਪਾਰਟੀ ਚ। ਸੰਦੋਆ ਰੋਪੜ ਤੋਂ ਆਮ ਆਦਮੀ ਪਾਰਟੀ ਦਾ ਐਮਐਲਏ ਸੀ, ਕਾਂਗਰਸ ਜੁਆਇਨ ਕਰ ਗਿਆ ਸੀ ਤੇ ਦਿੱਲੀ ਗਈ ਐਮਐਲਏਸ਼ਿਪ।
ਤੇ ਸੁਖਪਾਲ ਖਹਿਰਾ ਤੇ ਇਹਨਾਂ ਦੇ ਨਾਲ ਦੇ ਸਾਥੀ ਆਮ ਆਦਮੀ ਪਾਰਟੀ ਛੱਡ ਕੇ ਆਪਣੀ ਬੜੀ ਵੱਖਰੀ ਪਾਰਟੀ ਬਣਾ ਕੇ ਚੋਣਾਂ ਵੀ ਲੜ ਗਏ ਸੀ। ਚੱਲੀ ਗਈ ਵਿਧਾਇਕੀ, ਸਹੀ ਹੈ। ਕਾਂਗਰਸ ਦੇ ਟਾਈਮ ਸਾਰਿਆਂ ਨੇ। ਹੁਣ ਜੇ ਡਾਕਟਰ ਸੁਖੀ ਦਲ ਬਦਲ ਗਏ ਤੇ ਪਹਿਲੀ ਮੰਗ ਤਾਂ ਫਿਰ ਅਕਾਲੀ ਦਲ ਕਰੇ ਨਾ ਕਿ ਸਾਡਾ ਉਹ ਐਮਐਲਏ ਨਹੀਂ ਗਾ ਜੀ, ਉਹ ਤਾਂ ਉੱਧਰ ਚਲਾ ਗਿਆ, ਤੁਸੀਂ ਕਿਉਂ ਨਹੀਂ ਚੋਣ ਕਰਾਉਂਦੇ। ਕਰਨੀ ਚਾਹੀਦੀ ਹੈ, ਬਿਲਕੁਲ ਸਹੀ। ਉਹ ਵੀ ਚੁੱਪ। ਵਿਰੋਧੀ ਧਿਰ ਕਰੇ ਨਾ ਮੰਗ ਕੇ ਆ ਕੀ ਹੋ ਰਿਹਾ ਜੀ, ਸੰਵਿਧਾਨ ਦੇ ਉਲਟ ਜਾ ਕੇ, ਵਿਧਾਨ ਦੇ ਉਲਟ ਜਾ ਕੇ ਕਿਉਂ ਨਹੀਂ ਜੀ ਅਕਾਲੀ ਡਿਕਲੇਅਰ ਕਰਦੇ। ਉਹ ਵੀ ਚੁੱਪ। ਸਪੀਕਰ ਸਾਹਿਬ ਖੁਦ ਆਪਣੀ ਜ਼ਿੰਮੇਵਾਰੀ ਕਿਉਂ ਨਹੀਂ ਨਿਭਾਉਂਦੇ। ਜਿੱਦਣ ਸ਼ਾਮਲ ਕੀਤਾ ਸਰਕਾਰ ਨੇ ਉਦੋਂ ਆਪਣੀ ਜ਼ਿੰਮੇਵਾਰੀ, ਮਤਲਬ ਸਾਰੀਆਂ ਤਰ੍ਹਾਂ ਇੱਕੋ ਸਾਰ ਨੇ। ਸਹੀ ਹੈ। ਸੋ ਫਿਰ ਇਸੇ ਤਰ੍ਹਾਂ ਸਨੌਰ ਵਾਲਾ ਐਮਐਲਏ ਬਾਹਰ ਬੈਠਾ ਹੈ ਤੇ ਉਹ ਕਹਿੰਦਾ ਵੀ ਇੱਥੇ ਹਲਕਾ ਇੰਚਾਰਜ ਉਦਘਾਟਨ ਕਰੀ ਜਾਂਦਾ ਹੈ ਨਾ, ਕੰਮ ਮੇਰੇ ਪਾਸ ਕਰਾਏ ਹੋਏ ਨੇ। ਕੁਝ ਤਰ੍ਹਾਂ ਕਹਿੰਦੀਆਂ ਬੀਜੇਪੀ ਨਾਲ ਉਹਦੀ ਤਾਲਮੇਲ ਹੋਈ, ਕੁਝ ਕਹਿੰਦੇ ਨਹੀਂ ਫਿਰ ਇੱਧਰ ਸੈਟਿੰਗ ਚੱਲ ਰਹੀ ਆ ਕਿ ਅਸਤੀਫਾ ਲੈ ਕੇ ਉਹਨੂੰ, ਉਹਦੇ ਸਾਰੇ ਮਾਮਲੇ ਰਫਾ ਦਫਾ ਹੋ ਜਾਣਗੇ, ਉਦੋਂ ਅਸਤੀਫਾ ਕਰਾ ਲੈਣਗੇ। ਜੇ ਅਸਤੀਫਾ ਕਰਾਉਣਗੇ ਫਿਰ ਜ਼ਿਮਨੀ ਚੋਣ ਵੀ ਕਰਾਉਣੀ ਪਊਗੀ। ਬਿਲਕੁਲ ਕਰਾਉਣੀ ਪਊਗੀ। ਸਹੀ। ਤੋ ਇਸ ਲਈ ਇੱਕ ਨਹੀਂ, ਮੈਨੂੰ ਤਾਂ 3 ਜ਼ਿਮਨੀ ਚੋਣਾਂ ਦਿਖਣ ਲੱਗ ਪਈਆਂ ਪੰਜਾਬ 'ਚ। ਪਰ ਜਿਵੇਂ ਇਹਨਾਂ ਨੂੰ ਜ਼ਿਮਨੀ ਚੋਣ ਆਉਣ ਤੇ ਚਾਅ ਚੜ੍ਹਦਾ ਹੈ, ਪਰ ਜਿਹੇ ਕਾਰਿਆਂ ਕਰਕੇ ਜ਼ਿਮਨੀ ਚੋਣ ਆ ਰਹੀਆਂ ਨੇ ਇਹ 2-3 ਤਾਂ ਇੱਥੇ ਚਾਅ ਚੜੂਗਾ ਕਿ ਬੇਸ਼ਰਮੀ ਹੋਊਗੀ। ਸਹੀ। ਹੁਣ ਦੇਖਦੇ ਜੀ ਕਿ ਬੇਸ਼ਰਮੀ ਨਾਲ ਲੜਦੇ ਕਿ ਚਾਅ ਨਾਲ ਲੜਦੇ, ਪਰ ਜ਼ਿਮਨੀ ਚੋਣਾਂ ਤਾਂ ਨਹੀਂ, 2 ਤਾਂ ਘੱਟੋ ਘੱਟ ਹੈਗੀਆਂ, ਤੀਜੀ ਵੀ ਹੋ ਸਕਦੀ। ਨਹੀਂ, ਬਿਲਕੁਲ ਤੁਸੀਂ ਸਹੀ ਕਿਹਾ ਵੀ ਜ਼ਿਮਨੀ ਚੋਣ ਚਾਅ ਨਾਲ ਲੜਦੇ ਆ ਜਾਂ ਕਿਸ ਤਰੀਕੇ ਦੇ ਨਾਲ ਲੜਦੇ ਆ, ਪਰ ਪੰਜਾਬ ਦੇ ਸ਼ਾਇਦ 8ਵੀਂ ਹੋਣ ਜਾ ਰਹੀ ਹੈ ਜੀ ਸ਼ਰਮਾ ਜੀ, ਜਿਹਦੇ ਅਸਾਰ ਬਣ ਚੁੱਕੇ ਨੇ। ਤੇ ਜੇ 92-93 ਐਮਐਲਏ ਨਾਲ ਜਿੱਤੀ ਪਾਰਟੀ ਵੀ ਇੰਨੀ ਸ਼ਿੱਦਤ, ਇੰਨਾ ਬਾਹੂਬਲ, ਇੰਨਾ ਧਨ, ਇੰਨੇ ਦੋਸ਼ਾਂ ਦੇ ਨਾਲ ਜ਼ਿਮਨੀ ਚੋਣ ਲੜਦੀ, ਤੇ ਆਪਾਂ ਨੂੰ ਇਹ ਸਮਝਣ ਤੋਂ ਇਨਕਾਰੀ ਨਹੀਂ ਹੋਣਾ ਚਾਹੀਦਾ ਵੀ ਡੈਮੋਕ੍ਰੇਸੀ ਦਾ ਜਿਹੜਾ ਮੁਹਾਂਦਰਾ ਵੋਟਤੰਤਰ ਦਾ, ਵੋਟ ਰਾਜ ਦਾ, ਉਹ ਕਿੱਧਰ ਨੂੰ ਹੁੰਦਾ ਜਾ ਰਿਹਾ। ਉਹ ਕਿੱਧਰ ਨੂੰ, ਸੱਤਾ ਦੀ ਤਾਕਤ ਦੀ ਦੁਰਵਰਤੋਂ ਦੀਆਂ ਜਿਹੜੀਆਂ ਗੱਲਾਂ ਨੇ, ਉਹ ਉਹਨਾਂ ਦਾ ਲੈਵਲ ਕੀ ਅਸਲ ਦੇ ਵਿੱਚ, ਉਹ ਕਿੱਥੋਂ ਤੱਕ ਪਹੁੰਚਦੀਆਂ ਜਾ ਰਹੀਆਂ ਨੇ। ਅਗਲੀ ਗੱਲ ਕਰੀਏ ਡੀਜੀਪੀ ਤਲਬ ਹੋਣ ਦੀ, ਜਿਹੜੀ ਜ਼ਿਮਨੀ ਚੋਣ ਦੀ ਤੁਸੀਂ ਤਫਸੀਲ ਦਿੱਤੀ ਹੈ, ਇੱਕ ਜ਼ਿਮਨੀ ਚੋਣ ਹੋ ਕੇ ਵੀ ਹਟੀ ਹੈ ਤਰਨਤਾਰਨ ਸੀਟ ਤੇ, ਉਹਨੇ ਡੀਜੀਪੀ ਤਲਬ ਕਰਾਤਾ ਜੀ, ਕਹਿੰਦੇ ਪੰਜਾਬ ਦਾ। ਪ੍ਰਵੀਨ ਜੀ, ਸੱਤਾਧਾਰੀ ਧਿਰ ਤੇ ਸਮੁੱਚੇ ਪੁਲਿਸ ਪ੍ਰਸ਼ਾਸਨ ਲਈ, ਸਿਸਟਮ ਲਈ ਇਹ ਤੋਂ ਨਮੋਸ਼ੀ ਦੀ ਗੱਲ ਕੀ ਹੋ ਸਕਦੀ ਹੈ ਕਿ ਇੱਕ ਛੋਟੀ ਜਿਹੀ ਚੋਣ ਹੋਵੇ ਤੇ ਉਸ ਚੋਣ ਦੇ ਵਿੱਚ ਤੁਹਾਡਾ ਐਸਐਸਪੀ ਸਸਪੈਂਡ ਹੋ ਜਾਵੇ ਤੇ ਡੀਜੀਪੀ ਤਲਬ ਹੋ ਜਾਵੇ। ਸਹੀ। ਇਹ ਤੋਂ ਬੜੀ, ਮਤਲਬ ਜਾਂ ਤਾਂ ਪੂਰੇ ਸੂਬੇ ਦੀ ਚੋਣ ਹੋਵੇ, ਪੂਰੇ ਮੁਲਕ ਦੀ ਚੋਣ ਹੋਵੇ, ਉਹ ਜਿਹੇ ਕੋਈ ਹੋ ਗਿਆ ਵੀ 1-2 ਥਾਂ ਦੀ ਇੱਕਾ ਦੁੱਕਾ। ਇਹਦਾ ਮਤਲਬ ਛੋਟੀ ਚੋਣ ਨੂੰ ਵੀ ਪੁਲਿਸ ਤੰਤਰ ਕਿਵੇਂ ਮੈਨੇਜ ਕਰ ਰਿਹਾ। ਜੇ ਭਾਰਤੀ ਚੋਣ ਕਮਿਸ਼ਨ ਦੀ ਹਦਾਇਤ ਤੇ ਐਸਐਸਪੀ ਸਸਪੈਂਡ ਹੈ ਤੇ ਪੰਜਾਬ ਦਾ ਡੀਜੀਪੀ ਤਲਬ ਹੈ, ਉਹਨੂੰ ਕਹਿਤਾ ਕਿ 25 ਨਵੰਬਰ ਨੂੰ ਪੇਸ਼ ਹੋ ਆ ਕੇ ਆਪਣਾ ਪੱਖ ਰੱਖ, ਤੇ ਇਹਦਾ ਮਤਲਬ ਸੁਖਬੀਰ ਬਾਦਲ ਦੇ ਉਸ ਟਵੀਟ ਤੇ ਮੋਹਰ ਲਾ ਰਹੇ ਹੋ ਜੀ। ਇਹ ਤਾਂ ਮੋਹਰ ਹੈ ਉਹਦੇ ਤੇ। ਉਹਨੇ ਜਿਹੜਾ ਕਿਹਾ ਸੀਗਾ ਵੀ ਕਿ ਵਧਾਈਆਂ, ਇਹ ਆਮ ਆਦਮੀ ਪਾਰਟੀ ਦਾ ਉਮੀਦਵਾਰ ਨਹੀਂ ਜਿੱਤਿਆ, ਤਾਂ ਪੁਲਿਸ ਦਾ ਉਮੀਦਵਾਰ ਜਿੱਤਿਆ, ਪੁਲਿਸ ਨੇ ਜਿੱਤਿਆ। ਸੋ ਉਹਦੀ ਗੱਲ ਤਾਂ ਮੋਹਰ ਲੱਗ ਰਹੀ ਹੈ। ਦੂਸਰੇ ਪਾਸੇ ਇਸ ਚੋਣ ਦੇ ਦੌਰਾਨ ਅਕਾਲੀ ਦਲ ਇਹ ਗੱਲ ਕਰਦਾ ਰਿਹਾ ਜੀ ਕਿ ਸਾਡੇ ਵਰਕਰਾਂ ਨਾਲ, ਸਾਡੇ ਅਹੁਦੇਦਾਰਾਂ ਨਾਲ, ਸਾਡੇ ਨੁਮਾਇੰਦਿਆਂ ਨਾਲ ਧੱਕਾ ਮੁੱਕੀ ਹੋ ਰਹੀ ਹੈ ਜੀ, ਵਧੀਕੀ ਹੋ ਰਹੀ ਹੈ ਜੀ, FIR ਹੋ ਰਹੀਆਂ ਜੀ, ਚੱਕ ਚਕਾਈ ਹੋ ਰਹੀ ਹੈ ਜੀ, ਉਹਨਾਂ ਤੇ ਕਾਰਵਾਈ ਹੋ ਰਹੀ ਹੈ। 9 FIR ਦਾ ਹਵਾਲਾ ਦਿੱਤਾ ਅਕਾਲੀ ਦਲ ਬਾਦਲ ਨੇ ਕਿ ਪੰਚਾਂ ਨੂੰ ਚੱਕ ਲਿਆ, ਸਰਪੰਚਾਂ ਨੂੰ ਚੱਕ ਲਿਆ, ਕੋਈ MC ਚੱਕ ਲਿਆ। ਜੇਕਰ ਇਹ ਪੁਲਿਸ ਦੇ ਰਾਹੀਂ ਕਾਰਵਾਈ ਹੋ ਰਹੀ ਆ ਤਾਂ ਇਹਦਾ ਸੱਤਾਧਾਰੀ ਧਿਰ ਨੂੰ ਅਕਾਲੀ ਦਲ ਤੋਂ ਡਰ ਤਾਂ ਲੱਗਿਆ ਜ਼ਿਮਨੀ ਚੋਣ 'ਚ। ਸਹੀ ਹੈ। ਅਕਾਲੀ ਦਲ ਨਾਲ ਬਾਦਲ ਧਿਰ ਉਹਨਾਂ ਲਈ ਚੁਣੌਤੀ ਤਾਂ ਬਣੀ ਹੈ, ਚਾਹੇ ਆਪਣੀ ਮਿਹਨਤ ਦੇ ਦਮ ਤੇ ਬਣੀ, ਚਾਹੇ ਆਪਣੀ ਪਹੁੰਚ ਦੇ ਦਮ ਤੇ ਬਣੀ, ਚਾਹੇ ਉਹਨੂੰ ਕੇਂਦਰ ਦਾ ਥਾਪੜਾ ਨਾਲ ਮਿਲ ਗਿਆ। ਸਹੀ ਹੈ। ਕੀ ਭਾਰਤੀ ਚੋਣ ਕਮਿਸ਼ਨ ਨੇ ਸਿਰਫ ਅਕਾਲੀ ਦਲ ਦੀਆਂ ਸ਼ਿਕਾਇਤਾਂ ਦੇ ਆਧਾਰ ਤੇ ਹੀ ਤਲਬ ਕਰ ਲਿਆ ਡੀਜੀਪੀ ਨੂੰ, ਜਾਂ ਆਉਂਦੇ ਦਿਨਾਂ 'ਚ ਭਾਜਪਾ ਤੇ ਅਕਾਲੀ ਦਲ ਦੇ ਗੱਠਜੋੜ ਦੇ ਅਸਾਰਾਂ ਦੇ ਸੰਕੇਤ ਨੇ? ਸਹੀ ਗੱਲ, ਸਹੀ ਕਿਹਾ ਤੁਸੀਂ ਕਿ ਹੁਣ ਤੋਂ ਹੀ ਮਿਲ ਕੇ, ਕਿਉਂਕਿ ਭਾਰਤੀ ਚੋਣ ਕਮਿਸ਼ਨ ਜਿਹੋ ਜਿਹਾ ਦੇਸ਼ ਦੇ ਵਿੱਚ ਵਿਚਰ ਰਿਹਾ ਹੈ, ਕੌਣ ਨਹੀਂ ਜਾਣਦਾ ਕਿ ਉਹ ਕਿਹੜੀ ਧਿਰ ਲਈ ਕੀ ਕਰ ਰਿਹਾ, ਕਿਵੇਂ ਕਰ ਰਿਹਾ। ਤੇ ਇਸ ਲਈ ਉਹ ਕਿਹੜਾ ਨਿਰਪੱਖ ਹੈ ਜਿਹੜਾ ਇੱਕ ਜ਼ਿਮਨੀ ਚੋਣ ਦੀ ਨਿਰਪੱਖਤਾ ਦੀ ਗੱਲਾਂ ਕਰਨ ਆਇਆ। ਸਹੀ। ਫਿਰ ਇਹਦਾ ਮਤਲਬ ਉਸ ਨੂੰ ਕੋਈ ਇਸ਼ਾਰਾ ਹੋਇਆ ਤਾਂ ਉਹਨੇ ਐਕਸ਼ਨ ਲਿਆ, ਤੇ ਉਹਦੀ ਇਹ ਕਾਰਵਾਈ ਦੇ ਕਿ ਇਹ ਮਾਇਨੇ ਮੰਨੀਏ ਕਿ ਲਓ ਜੀ ਅਕਾਲੀ ਬੀਜੇਪੀ ਤਾਂ ਹੋ ਗਏ ਇਕੱਠੇ, ਪਰ ਜੋ ਵੀ ਹੋਵੇ ਪੰਜਾਬ ਸਰਕਾਰ ਲਈ ਤੇ ਪੁਲਿਸ ਪ੍ਰਸ਼ਾਸਨ ਲਈ ਇਹ ਤੋਂ ਨਮੋਸ਼ੀ ਦੇ ਪਲ ਨਹੀਂ ਹੋ ਸਕਦੇ ਕਿ ਤੁਹਾਨੂੰ ਇਸ ਸਥਿਤੀ 'ਚੋਂ ਗੁਜ਼ਰਨਾ ਪਵੇ। ਜਵਾਬ ਤਾਂ ਦੇਣਾ ਪਏਗਾ ਕਿ ਉੱਥੇ ਅਜੀਬ ਵਧੀਕੀ ਕਿਉਂ ਕੀਤੀ। ਜੀ ਸਹੀ ਹੈ, ਬਿਲਕੁਲ। ਤੇ ਇੱਕ ਦਿਨ ਤੁਸੀਂ ਉਹ ਵੀ ਖਬਰ ਸਾਂਝੀ ਕੀਤੀ ਸੀ ਨਾ ਸ਼ਰਮਾ ਜੀ, ਤੁਸੀਂ ਕਿਹਾ ਸੀਗਾ ਵੀ ਸਰਕਾਰੀ ਦਫ਼ਤਰਾਂ ਦੇ ਵਿੱਚ ਭਾਜਪਾਈਆਂ ਦੀ ਪੂਰੀ ਚੜ੍ਹਤ ਹੈ, ਤੇ ਹੁਣ ਉਹਦੇ ਵੀ ਆਪਾਂ ਇਹ ਗੱਲ ਕਹੀ ਸੀ ਵੀ ਜਿਹੜੇ ਬੰਦੇ ਦੀ ਚੜ੍ਹਤ ਹੋਊਗੀ, ਜਿਹੜੇ ਬੰਦੇ ਦੀ ਸਰਕਾਰੀ ਦਰਬਾਰੇ ਪਹੁੰਚ ਹੋਊਗੀ, ਅਫਸਰ ਗੱਲ ਮੰਨਣਗੇ, ਉਹਦਾ ਪੋਲੀਟੀਕਲ ਦਬਦਬਾ ਤਾਂ ਵਧੂਗਾ ਹੀ,
ਕੀ ਸੁਖਬੀਰ ਦੇ ਪੋਲੀਟੀਕਲ ਦਬਦਬੇ ਦੇ ਨਾਲ ਵੀ ਜੋੜ ਕੇ ਦੇਖਿਆ ਜਾ ਸਕਦਾ, ਜਿਹੜਾ ਤੁਸੀਂ ਇੱਕ ਗੱਠਜੋੜ ਕਈ ਵਾਰੀ ਐਲਾਨੇ ਨਹੀਂ ਹੁੰਦੇ ਸ਼ਰਮਾ ਜੀ, ਆਪਾਂ ਅੱਗੇ ਵੀ ਕਹਿੰਦੇ ਹੁੰਦੇ ਹਾਂ, ਅਣਐਲਾਨੇ ਗੱਠਜੋੜ ਵੀ ਬਥੇਰੇ ਹੁੰਦੇ ਸਿਆਸਤ ਦੇ ਵਿੱਚ। ਅਗਲੀ ਗੱਲ ਕਰੀਏ ਅਫਸਰਾਂ ਦੀ, ਕੋਈ ਅਫਸਰਾਂ ਦੇ ਮਾਮਲੇ ਦੇ ਵਿੱਚ ਖਾਸੀਆਂ ਖਬਰਾਂ ਅੱਜ ਕੱਲ੍ਹ ਸਰਗਰਮੀਆਂ ਦਾ ਹਿੱਸਾ ਨੇ, ਖਾਸੀਆਂ ਖਬਰਾਂ ਚਰਚਾਵਾਂ ਦੇ ਵਿੱਚ ਨੇ। ਪਹਿਲਾਂ ਕਹਿੰਦੇ ਨੈਟਵਰਕਿੰਗ ਦੇ ਨਾਲ ਜੁੜੋ, WhatsApp ਗਰੁੱਪ ਜੁਆਇਨ ਕਰੋ, ਹੁਣ ਕਹਿੰਦੇ ਅਫਸਰ ਕੋਈ WhatsApp ਗਰੁੱਪਾਂ ਦੇ ਵਿੱਚ ਦਿਖਣਾ ਨਹੀਂ ਚਾਹੀਦਾ। ਪ੍ਰਵੀਨ ਜੀ, ਪੰਜਾਬ ਦੇ ਵੱਡੇ ਅਫਸਰਾਂ ਨੂੰ ਹਦਾਇਤ ਕੀਤੀ ਆ ਬਕਾਇਦਾ ਤੌਰ ਤੇ ਪੰਜਾਬ ਸਰਕਾਰ ਨੇ ਮੂੰਹ ਜਵਾਨੀ ਜੀ ਕਿ ਜੀ ਕੁਝ ਸਾਂਝੇ ਖਾਸ WhatsApp ਗਰੁੱਪ ਨੇ, ਉਹਨਾਂ ਚ ਤਾਂ ਬਿਲਕੁਲ ਹੀ ਬਾਹਰ ਹੋ ਜਾਓ, ਜੇ ਘੱਟੋ ਘੱਟ ਬਾਕੀ WhatsApp ਗਰੁੱਪਾਂ ਚ ਵੀ ਬਾਹਰ ਰਹੋ। ਮਤਲਬ ਕੁੱਲ ਮਿਲਾ ਕੇ ਉਹਨਾਂ ਨੂੰ WhatsApp ਗਰੁੱਪ ਨੇ ਜਿਹੜੇ, ਉਹਨਾਂ ਚੋਂ ਜਿਹੜੇ ਖਾਸ ਕਰਕੇ ਉਹ ਜਿਨ੍ਹਾਂ ਚ ਪਬਲਿਕ ਫਿਗਰਸ ਵਿੱਚ ਸ਼ਾਮਲ ਨੇ, ਠੀਕ ਹੈ ਜੀ, ਉਹਨਾਂ ਚੋਂ ਬਾਹਰ ਹੋਣ ਦੀ ਹਦਾਇਤ ਹੋਈ। ਅਸਲ ਚ 2 WhatsApp ਗਰੁੱਪ ਨਾ ਸਾਡੇ ਇੱਥੇ ਅਜਿਹੇ ਚੱਲਦੇ ਨੇ ਜਿਹੜੇ ਪਿਛਲੀਆਂ ਸਰਕਾਰਾਂ ਦੇ ਸਮੇਂ ਤੋਂ ਤੁਰੇ ਆਉਂਦੇ ਨੇ। ਇਹਨਾਂ WhatsApp ਗਰੁੱਪਾਂ ਦੇ ਵਿੱਚ ਮੌਜੂਦਾ ਸਰਕਾਰ ਦੇ ਨੁਮਾਇੰਦੇ ਵੀ, ਪਹਿਲੀਆਂ ਸਰਕਾਰਾਂ ਦੇ ਨੁਮਾਇੰਦੇ ਵੀ, ਮਤਲਬ ਸਿਆਸੀ ਲੀਡਰ ਵੀ ਕਾਫੀ ਹੈਗੇ ਉਹਦੇ ਵਿੱਚ। ਹਾਂਜੀ ਹਾਂਜੀ, ਉਹਦੇ ਵਿੱਚ ਰਿਟਾਇਰਡ ਅਫਸਰ ਵੀ ਹੈਗੇ ਤੇ ਮੌਜੂਦਾ ਅਫਸਰ ਵੀ ਕਾਫੀ ਹੈਗੇ। ਉਹਦੇ ਵਿੱਚ ਮਤਲਬ ਕਿ ਚੰਡੀਗੜ੍ਹ, ਮੋਹਾਲੀ ਸਣੇ ਪੰਜਾਬ ਦੇ ਵੱਖ-ਵੱਖ ਪ੍ਰਮੁੱਖ ਖੇਤਰਾਂ ਦੇ, ਪ੍ਰਮੁੱਖ ਸ਼ਹਿਰਾਂ ਕਸਬਿਆਂ ਦੇ ਨਾਮੀ ਗ੍ਰਾਮੀ ਪੱਤਰਕਾਰ ਵੀ ਹੈਗੇ। ਸੋ ਇਹ 2 WhatsApp ਗਰੁੱਪ ਅਜਿਹੇ ਨੇ ਜਿਹੜੇ ਚਿਰਾਂ ਤੋਂ ਤੁਰੇ ਆਉਂਦੇ ਨੇ। ਉਹਦੇ ਵਿੱਚ ਲਗਭਗ ਸਾਰੀਆਂ ਧਿਰਾਂ ਨੇ। ਉਹਦੇ ਵਿੱਚ ਕਈ ਵਾਰ ਮੁੱਦਾ ਆਧਾਰਿਤ ਚਰਚਾ ਵੀ ਤੁਰ ਪੈਂਦੀ ਹੈ। ਠੀਕ ਹੈ। ਇਹ 'ਚ ਕਈ ਵਾਰ ਕਿਸੇ ਥਾਂ ਨੂੰ ਲੈ ਕੇ, ਕਿਸੇ ਮਸਲੇ ਨੂੰ ਲੈ ਕੇ, ਕਿਸੇ ਘਟਨਾ ਨੂੰ ਲੈ ਕੇ ਵਾਰਤਾਲਾਪ ਤੁਰਦੀ ਰਹਿੰਦੀ ਹੈ ਤੇ ਉਹਦੇ ਵਿੱਚ ਫਿਰ ਕਈ ਵਾਰ ਉਹਦੇ ਹੱਲ ਦਾ ਰਾਹ ਵੀ ਦੱਸਿਆ ਜਾਂਦਾ ਤੇ ਉਹਦੇ ਉੱਤੇ ਕਈ ਵਾਰ ਫਿਰ ਉਹ ਸੰਬੰਧਿਤ ਵਿਭਾਗ ਦਾ ਅਫਸਰ ਜੇ ਬੋਲਦਾ ਨਹੀਂ ਤਾਂ ਉਹਦੇ ਪਰ ਐਕਸ਼ਨ ਕਰਦਾ ਦਿਖ ਜਾਂਦਾ। WhatsApp ਗਰੁੱਪ 'ਚ ਤਾਂ ਕੁਝ ਨਹੀਂ ਦਿਖਦਾ, ਪਰ ਡਿਊਟੀ ਦੌਰਾਨ ਉਹਦਾ ਕਰ ਵੀ ਦਿਖ ਜਾਂਦੀ ਹੈ। ਉਹਦੇ ਨਾਲ ਮਸਲੇ ਵੀ ਹੱਲ ਹੁੰਦੇ ਦੇਖੇ ਨੇ ਅਸੀਂ ਕਈ। ਸਹੀ, ਇਸ ਤਰੀਕਾ ਕਰਨਾ ਧਿਆਨ ਚ ਆਉਣ ਤੋਂ ਬਾਅਦ। ਪਰ ਸ਼ਾਇਦ ਸਰਕਾਰ ਨੂੰ ਇਹ ਗਵਾਰਾ ਨਹੀਂ ਜੀ। ਸਰਕਾਰ ਨੂੰ ਲੱਗਦਾ ਕਿ ਸਾਡੀ ਫਜੀਅਤ ਹੁੰਦੀ ਹੈ ਇਹਦੇ ਨਾਲ, ਸਾਡੇ ਮਾਮਲੇ ਜਾਗਰ ਹੁੰਦੇ ਨੇ, ਅਫਸਰਸ਼ਾਹੀ ਜੇ ਉਹਨੂੰ ਠੀਕ ਕਰੀਏ, ਮਤਲਬ ਗਲਤੀ ਮੰਨੀ ਗਈ ਹੈ ਫਿਰ ਸਾਡੀ, ਹੈ ਨਾ। ਤਾਂ ਕਈ ਪਾਸਿਓਂ ਉਹ ਦੁਖੀ ਸੀਗੇ ਤੇ ਇਸ ਲਈ ਉਹਨਾਂ ਨੇ ਅਫਸਰਾਂ ਨੂੰ ਹਦਾਇਤ ਕੀਤੀ ਕਿ ਚੁੱਪ ਚਾਪੇ ਗਰੁੱਪ ਛੱਡਣਾ ਸ਼ੁਰੂ ਕਰ ਦਿਓ। ਹੁਣ ਰਾਤ ਨੂੰ 10-11 ਵਜੇ ਤੋਂ ਬਾਅਦ ਅਫਸਰ ਗਰੁੱਪ ਛੱਡ ਜਾਂਦੇ ਨੇ। ਠੀਕ ਹੈ ਜੀ, ਤਾਂ ਕਿ ਸਵੇਰ ਨੂੰ ਥੱਲੇ ਹੋਰ 4 ਪੋਸਟਾਂ ਆ ਜਾਣ, ਪਤਾ ਨਹੀਂ ਲੱਗੇ ਕੌਣ ਛੱਡ ਗਿਆ ਕੌਣ ਨਹੀਂ, ਹੈ ਨਾ। ਹੌਲੀ ਹੌਲੀ ਲਗਭਗ 1 ਦਰਜਨ 1.5 ਦਰਜਨ ਦੇ ਕਰੀਬ ਵੱਡੇ IAS IPS ਅਧਿਕਾਰੀ ਇਹ ਸਾਂਝੇ 2-3 ਗਰੁੱਪਾਂ ਚੋਂ ਬਾਹਰ ਹੋ ਚੁੱਕੇ ਨੇ। ਠੀਕ ਹੈ। ਤੇ ਪੁੱਛਣ ਤੇ ਕੋਈ ਜਵਾਬ ਨਹੀਂ ਦਿੰਦੇ। ਪਰ ਜੋ ਜਾਣਕਾਰੀ ਉਹ ਇਹੀ ਹੈ ਕਿ ਸਰਕਾਰ ਵੱਲੋਂ ਬਕਾਇਦਾ ਤੌਰ ਤੇ ਹਦਾਇਤ ਹੈ ਤੇ ਉਹਨਾਂ ਹਦਾਇਤਾਂ ਦੀ, ਉਹ ਮੂੰਹਜਵਾਨੀ ਹਦਾਇਤਾਂ ਦੀ ਪਾਲਣਾ ਕਰ ਰਹੇ ਨੇ। ਕੀ ਸਰਕਾਰ ਨੂੰ ਇਹ ਡਰ ਲੱਗਦਾ ਕਿ ਅਫਸਰ ਸਾਤੋਂ ਕੰਟਰੋਲ ਨਹੀਂ ਹੋ ਰਹੇ, ਸਾਤੋਂ ਬਾਹਰ ਹੋ ਕੇ ਕੰਮ ਕਰ ਰਹੇ ਨੇ? ਕੀ ਸਰਕਾਰ ਨੂੰ ਇਹ ਲੱਗਦਾ ਕਿ ਅਫਸਰਸ਼ਾਹੀ ਸਾਡੇ ਖਿਲਾਫ ਜਾ ਰਹੀ ਹੈ? ਇਸ ਮਾਮਲਿਆਂ ਦੇ ਵਿੱਚ, ਇਹਨਾਂ ਗਰੁੱਪਾਂ ਦੇ ਵਿੱਚ ਸਾਡੇ ਖਿਲਾਫ ਗੱਲਾਂ ਆਉਂਦੀਆਂ ਨੇ। ਜੋ ਵੀ ਹੋਵੇ ਪਤਾ ਨਹੀਂ, ਬਿਲਕੁਲ ਤੁਸੀਂ ਦਰੁਸਤ ਪਰਵਾਹ। ਕਿਸੇ ਸਮੇਂ ਕਹਿੰਦਾ ਇਹ ਲੋਕਾਂ ਨਾਲ ਜੁੜ ਕੇ ਕੰਮ ਕਰਨਾ। ਹਾਂਜੀ ਹਾਂਜੀ, ਬਿਲਕੁਲ। ਹੁਣ ਤੁਸੀਂ ਲੋਕਾਂ ਦੇ ਇਹਨਾਂ ਗਰੁੱਪਾਂ ਚੋਂ ਵੀ ਭੱਜਦੇ ਹੋ, ਫਿਰ ਲੋਕਾਂ ਤੱਕ ਤੁਸੀਂ ਵੈਸੇ ਹੀ ਪਹੁੰਚਦੀ ਸੀ। ਇਸ ਰਾਹੀਂ ਬਾਇਆ ਪੱਤਰਕਾਰ ਕੋਈ ਗਲਤ ਆ ਜਾਂਦੀ ਸੀ, ਸਿਆਸੀ ਲੀਡਰ ਨਾਲ ਗਲਤ ਆ ਜਾਂਦੀ ਸੀ, ਉਹ ਤੋਂ ਵੀ ਭੱਜ ਗਏ ਜੀ। ਪਰ ਕੱਲਾ ਇਹ WhatsApp ਗਰੁੱਪਾਂ ਦਾ ਮਾਮਲਾ ਨਹੀਂ ਹੈ ਪ੍ਰਵੀਨ ਜੀ। ਇੱਕ ਮਾਮਲਾ ਹੋਰ ਚਰਚਾ ਚ, 13 IPS ਅਧਿਕਾਰੀ ਨਵੀਂ ਮੁਸ਼ਕਲ ਚ ਫਸ ਗਏ ਨੇ। ਠੀਕ ਹੈ ਜੀ। ਇਹਨਾਂ ਚੋਂ 10 ਪੰਜਾਬ ਦੇ ਨੇ, 3 ਚੰਡੀਗੜ੍ਹ ਦੇ ਨੇ। ਠੀਕ ਹੈ। ਇੱਕ ਸ਼ਿਕਾਇਤ ਹੋਈ ਇਹਨਾਂ 13 IPS ਅਫਸਰਾਂ ਦੇ ਖਿਲਾਫ। ਉਹ ਸ਼ਿਕਾਇਤ ਦਾ ਆਧਾਰ ਹੈ ਆਨਲਾਈਨ ਸੱਟੇਬਾਜ਼ੀ ਜੀ। ਆਨਲਾਈਨ ਸੱਟੇਬਾਜ਼ੀ ਦੀ ਇਹ ਸ਼ਿਕਾਇਤ ਦੀ ਕਾਪੀ ਪੰਜਾਬ ਦੇ ਰਾਜਪਾਲ ਨੂੰ ਭੇਜੀ ਗਈ। ਇਹਦੀ ਇੱਕ ਸ਼ਿਕਾਇਤ ਦੀ ਕਾਪੀ ਪੰਜਾਬ ਦੇ ਮੁੱਖ ਮੰਤਰੀ ਨੂੰ ਭੇਜੀ ਗਈ। ਇੱਕ ਚੰਡੀਗੜ੍ਹ ਪੁਲਿਸ ਦੀ ਟੀਮ ਹੈ ਜੀ ਇਹ ਜਿਹੜੀ, ਹੈ ਨਾ, ਉਹਨਾਂ ਨੂੰ ਭੇਜੀ ਗਈ। ਮਤਲਬ ਬਕਾਇਦਾ ਤੌਰ ਤੇ ਚੰਡੀਗੜ੍ਹ ਪੁਲਿਸ ਸ਼ਿਕਾਇਤ ਅਥਾਰਟੀ PCA। ਸੋ PCA ਨੇ ਹੁਣ ਐਕਸ਼ਨ ਲੈ ਲਿਆ ਜੀ। ਤੇ ਉਹ ਹੁਣ 10 ਪੰਜਾਬ ਦੇ ਤੇ 3 ਚੰਡੀਗੜ੍ਹ ਦੇ ਅਫਸਰ ਉਹ ਇਸ ਮਾਮਲੇ 'ਚ ਕਰ ਸਕਦੇ ਆ, ਆਨਲਾਈਨ ਸੱਟੇਬਾਜ਼ੀ ਦਾ ਮਾਮਲਾ। ਸੋ ਅਫਸਰਾਂ ਲਈ ਤਾਂ ਕਈ ਪਾਸੇ ਮੁਸ਼ਕਲਾਂ ਬੜੀਆਂ ਹੋਈਆਂ ਨੇ ਜੀ। ਪਰ ਕਈ ਵਾਰ ਸਰਕਾਰੀ ਛਤਰੀ ਉਹਨੂੰ ਬਚਾਉਂਦੀ ਆ, ਕਈ ਵਾਰ ਸਰਕਾਰੀ ਛਤਰੀ ਉਹਨਾਂ ਨੂੰ ਡੁਬਾਉਂਦੀ ਆ। ਪਰ ਸਰਕਾਰ, ਅਫਸਰ ਤੇ ਆ ਗਰੋਹ ਸਾਰੇ ਇਹ ਮਿਲ ਕੇ ਕੰਮ ਕਰਦੇ ਨੇ। ਜੇ ਇਹ ਮਿਲੇ ਨਾ ਹੋਣ ਤਾਂ ਇਹਨਾਂ ਦੇ ਧੰਦੇ ਨਾ ਚੱਲਣ ਜੀ। ਬਿਲਕੁਲ। ਤੇ ਕੋਈ ਸਮਾਂ ਸੀ ਸ਼ਰਮਾ ਜੀ ਜਦੋਂ ਕਿਸਾਨਾਂ ਦੇ ਨਾਲ ਸੰਬੰਧਿਤ ਗਰੁੱਪਾਂ ਦੇ ਵਿੱਚ ਅਫਸਰ ਮੱਲੋ ਮੱਲੀ ਵੜਦੇ ਹੁੰਦੇ ਸੀ, ਵੀ ਪਤਾ ਲੱਗੇ ਵੀ ਚੱਲ ਕੀ ਰਿਹਾ ਅਸਲ ਦੇ ਵਿੱਚ। ਇਹ ਜਿਹੜਾ ਵਰਤਾਰਾ ਉਹ 2020 ਦੇ ਵਿੱਚ ਆਪਾਂ ਨੂੰ ਜ਼ਿਆਦਾ ਦੇਖਣ ਨੂੰ ਮਿਲਿਆ ਸੀਗਾ, ਕਿਉਂਕਿ ਤੁਹਾਨੂੰ ਪਤਾ ਲੱਗ ਗਿਆ ਨੰਬਰ ਤਾਂ ਸਾਰਿਆਂ ਕੋਲ ਸੇਵ ਹੀ ਹੁੰਦੇ ਆ, ਜਾਂ ਕਿਸੇ ਹੋਰ ਦੇ ਨੰਬਰ ਜ਼ਰੀਏ ਵੀ ਉਹ ਨਿਗਰਾਨੀ ਰੱਖਣ ਵਾਲਾ ਕੰਮ ਵੀ ਚੱਲ ਪਿਆ ਸੀ। ਪਰ ਹੁਣ ਜਿਹੜੀ ਚੀਜ਼ ਦੇ ਫਾਇਦੇ ਹੁੰਦੇ ਨੇ ਉਹਦੇ ਨੁਕਸਾਨ ਵੀ ਤਾਂ ਝੱਲਣੇ ਪੈਂਦੇ। ਤੇ ਅਗਲੀ ਗੱਲ ਕਰੀਏ ਅਫਸਰਸ਼ਾਹੀ ਦੇ ਵਿੱਚੋਂ ਫੜੇ ਇੱਕ ਹੋਰ ਅਫਸਰ ਦੇ ਬਾਰੇ, ਜਿਹਦੇ
ਉਹ ਕਾਫੀ ਦਿਨਾਂ ਦੇ ਵਿੱਚ, ਪਿਛਲੇ ਕਈ ਦਿਨਾਂ ਤੋਂ ਕਾਫੀ ਚਰਚੇ ਰਹੇ ਨੇ। ਭੁੱਲਰ ਦਾ ਪਰਿਵਾਰ ਕਹਿੰਦੇ ਅਦਾਲਤ ਗਿਆ, ਭੁੱਲਰ ਦੇ ਮਾਮਲੇ ਦੇ ਵਿੱਚ ਨਹੀਂ, ਫਰੀਜ਼ ਖਾਤਿਆਂ ਨੂੰ ਚਾਲੂ ਕਰਵਾਉਣ ਵਾਸਤੇ ਗਿਆ ਜੀ। ਬਿਲਕੁਲ, ਹਰਚਰਨ ਭੁੱਲਰ ਦੀਆਂ ਮੁਸ਼ਕਲਾਂ ਤਾਂ ਪ੍ਰਵੀਨ ਜੀ ਵਧੀਆਂ ਹੋਈਆਂ ਹੀ ਨੇ। ਤੇ ਅੱਜ ਸਾਡੇ ਮਤਲਬ ਜਿਸ ਤਰ੍ਹਾਂ 19 ਤਰੀਕ ਹੋ ਗਈ ਆ, ਕੱਲ ਨੂੰ 20 ਤਰੀਕ ਆ, ਕੱਲ ਨੂੰ ਇਹਨਾਂ ਦੀਆਂ ਦਲਾਲ ਦੀਆਂ ਵੀ, ਕ੍ਰਿਸ਼ਨੂ ਦੀਆਂ ਵੀ ਤੇ ਹਰਚਰਨ ਭੁੱਲਰ ਦੀਆਂ ਵੀ ਜੁਡੀਸ਼ੀਅਲ ਹਿਰਾਸਤ ਵਾਲੀਆਂ ਤਰੀਕਾਂ ਖਤਮ ਹੋ ਜਾਣ ਤੇ ਉਹਨੂੰ ਦੁਬਾਰਾ ਪੇਸ਼ ਕੀਤਾ ਜਾ ਸਕਦਾ। ਉਧਰ ਈਡੀ ਵੀ ਭਾਲਦੀ ਫਿਰਦੀ ਹੈ ਤੇ ਉਧਰ ਵਿਜੀਲੈਂਸ ਵੀ ਰਿਮਾਂਡ ਭਾਲਦੀ ਹੈ ਤੇ ਹੁਣ ਸੀਬੀਆਈ ਕਿਵੇਂ ਵੱਧਦੀ ਹੈ ਦੇਖਣ ਵਾਲੀ ਗੱਲ ਹੈ ਕਿ ਜੇ ਚਾਰਜ ਸ਼ੀਟ ਪੇਸ਼ ਹੋਣੀ ਹੈ ਸਾਰਾ ਕੁਝ ਜੀ ਜੀ। ਸੋ ਇਸ ਲਈ ਇਹ ਇੱਧਰ ਤਾਂ ਉਲਝਿਆ ਹੀ ਹੈ, ਪਰ ਟੱਬਰ ਨੇ ਜ਼ਿਲ੍ਹਾ ਅਦਾਲਤ ਦਾ ਰੁਖ ਕੀਤਾ। ਠੀਕ ਹੈ ਜੀ। ਹਰਚਰਨ ਭੁੱਲਰ ਹੋਰਾਂ ਦਾ ਪਰਿਵਾਰ ਜ਼ਿਲ੍ਹਾ ਅਦਾਲਤ ਪਹੁੰਚਿਆ ਕਿ ਸਾਡੇ ਰੋਜ਼ਮਰਾ ਦੇ ਖਰਚੇ ਚਲਾਉਣੇ ਸਾਨੂੰ ਔਖੇ ਹੋ ਗਏ ਜੀ, ਸਾਨੂੰ ਆਪਣਾ ਚੁੱਲ੍ਹਾ ਮੰਗਾਉਣਾ ਔਖਾ ਹੋ ਗਿਆ ਜੀ, ਸਾਡੇ ਲਈ ਤਾਂ ਆਟਾ ਦਾਲ ਵੀ ਮਸਲਾ ਬਣ ਗਿਆ ਜੀ, ਸਾਡੇ ਖਾਤੇ ਕੁਝ ਖੋਲ ਕੇ ਦਿੱਤੇ ਜਾਣ। ਜੀ ਜੀ। ਅਸਲ ਤੇ ਪ੍ਰਵੀਨ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਹਰਚਰਨ ਭੁੱਲਰ ਦੇ ਨਿੱਜੀ ਖਾਤੇ, ਉਹਦੇ ਪਰਿਵਾਰਕ ਜੀਆਂ ਦੇ ਖਾਤੇ, ਉਹਨਾਂ ਦੀ ਕੰਪਨੀਆਂ ਨਾਲ ਸੰਬੰਧਿਤ ਖਾਤੇ, ਉਹ ਸਾਰੇ ਫਰੀਜ਼ ਨੇ। ਗਹਿਣਾ ਟਕਾ ਨਗਦੀ ਘਰੋਂ ਜਿੰਨੀ ਬਰਾਮਦ ਹੋਈ ਅਗਲੇ ਲੈ ਗਏ ਨਾਲ। ਜੀ ਸਹੀ ਹੈ। ਹੁਣ ਕੀ ਸੱਚਮੁੱਚ ਲਾਲੇ ਪੈ ਗਏ, ਜਾਂ ਜਿਹਦੇ ਕੋਲ ਦਲਾਲਾਂ ਦੀ ਫੌਜ ਹੋਵੇ, ਅਫਸਰਸ਼ਾਹੀ ਦੀ ਫੌਜ ਹੋਵੇ, ਉਹਦੇ ਘਰੇ ਆਟੇ ਦਾਲ ਦੀ ਵੀ ਮੁਸ਼ਕਲ ਆ ਸਕਦੀ ਹੈ। ਕੀ ਉਹਦੇ ਘਰੇ ਕੋਈ ਪਹੁੰਚਦਾ ਨਹੀਂ ਕਰਦਾ ਹੋਊਗਾ, ਜਾਂ ਸਾਰੇ ਦੂਰ ਹੋ ਗਏ ਕਿ ਇਹਨਾਂ ਦਿਨਾਂ 'ਚ ਕੋਈ ਪੈਸਾ 1 ਰੁਪਇਆ ਵੀ ਦੇਵਾਂਗੇ ਤਾਂ ਰਡਾਰ ਤੇ ਲਾ ਜਾਈਏ ਕਿਤੇ ਕਿਹਨੇ ਟ੍ਰਾਂਸਫਰ ਕੀਤੇ ਆ ਪੈਸੇ, ਕਾਹਦੇ ਕੀਤੇ। ਸਹੀ ਸਹੀ ਸਹੀ, ਬਿਲਕੁਲ ਸਹੀ। ਕਿ ਇਸ ਲਈ ਕੋਈ ਦੂਰ ਹੋ ਰਿਹਾ, ਜਾਂ ਇਹ ਆਟੇ ਦਾਲ ਦਾ ਮਸਲਾ ਕਿ ਐਸ਼ ਪ੍ਰਸਤੀ ਦੀ ਜ਼ਿੰਦਗੀ ਦਾ ਮਸਲਾ। ਕਿਉਂਕਿ ਤੁਸੀਂ ਜਿਸ ਸਥਿਤੀ 'ਚ ਰਹਿ ਰਹੇ ਹੋ, ਜਿਹੜੀ ਲੇਅਰ ਤੇ ਰਹਿ ਰਹੇ ਹੁੰਦੇ ਹੋ, ਤੁਸੀਂ ਉਹ ਤੋਂ ਥੱਲੇ ਆਉਣ ਲਈ ਤਿਆਰ ਨਹੀਂ ਹੁੰਦੇ। ਤੁਸੀਂ ਆਪਣਾ ਲਾਈਫ ਸਟਾਈਲ ਉਸੇ ਤਰ੍ਹਾਂ ਜੀਣਾ ਚਾਹੁੰਦੇ ਹੋ, ਤੁਸੀਂ ਉਹ ਤੋਂ ਥੱਲੇ ਆ ਕੇ ਵਿਚਰਨਾ ਨਹੀਂ ਚਾਹੁੰਦਾ। ਪਰਿਵਾਰ ਆਪਣਾ ਉਸੇ ਪੱਧਰ ਤੇ ਆਨੰਦ ਮਾਣਨਾ ਚਾਹੁੰਦਾ, ਜਦੋਂ ਆਨੰਦ 'ਚ ਵਿਘਨ ਪੈਂਦਾ ਫਿਰ ਤਕਲੀਫ ਹੁੰਦੀ ਹੈ। ਕਿ ਉਹਦੇ ਲਈ ਹੁਣ ਇਹ ਤਾਂ ਉਹ ਟੱਬਰ ਜਾਣਦਾ ਜੀ। ਜੀ ਜੀ। ਕਿ ਕੀ ਉਹਨਾਂ ਕੋਲ ਦੀਵਾਨੀ ਚਵਾਨੀ ਵੀ ਘਰੇ ਨਹੀਂ ਹੈਗੀ, ਖਾਤਿਆਂ 'ਚ ਕਢਾ ਨਹੀਂ ਸਕਦੇ, ਘਰੇ ਨਗਦੀ ਹੈ ਨਹੀਂ, ਇਸ ਲਈ ਇਹ ਸਾਰੀਆਂ ਮੁਸ਼ਕਲਾਂ ਨੇ। ਸਹੀ। ਜਾਂ ਉਹ ਉਸ ਤਰ੍ਹਾਂ ਦੀ ਲਗਜ਼ਰੀ ਜ਼ਿੰਦਗੀ ਨਹੀਂ ਜੀ ਪਾ ਰਹੇ, ਇਸ ਲਈ ਖਾਤੇ ਖਿਲਾਉਣ ਦੀ ਮੁਸ਼ਕਲ ਹੈ। ਜਾਂ ਕੋਈ ਟੱਬਰ ਦੇ ਨੇੜੇ ਵੀ ਨਹੀਂ ਆ ਰਿਹਾ, ਕੋਈ ਮਦਦ ਲਈ ਵੀ ਤਿਆਰ ਨਹੀਂ, ਤਾਂ ਹੈ। ਪਰ ਭਾਈ ਇਹ ਗੱਲਾਂ ਤਾਂ ਪਹਿਲਾਂ ਸੋਚਣੀਆਂ ਹੁੰਦੀਆਂ। ਫਿਰ ਜਦੋਂ ਮਾੜੇ ਕਰਮ ਕਰਨ ਲੱਗੇ ਆਪਾਂ ਮਤਲਬ ਬੰਦੇ ਨੂੰ ਬੰਦਾ ਨਹੀਂ ਸਮਝਦੇ, ਹਨਾ, ਫਿਰ ਹੁਣ ਇਹ ਦਿਨ ਵੀ ਦੇਖਣੇ ਪੈਣਗੇ। ਪਰ ਅਗਲੇ ਕਹਿੰਦੇ ਜੀ ਸਾਡੇ ਕੋਲ ਕਾਨੂੰਨੀ ਹੱਕ ਹੈ ਤੇ ਕਾਨੂੰਨੀ ਹੱਕ ਦੇ ਤਹਿਤ ਸਾਡਾ ਅਧਿਕਾਰ ਬਣਦਾ, ਅਸੀਂ ਅਦਾਲਤ ਦਾ ਰੁਖ ਕੀਤਾ। ਹੁਣ ਅਦਾਲਤ ਤੇ ਨਿਰਭਰ ਹੈ, ਉਹਦੀ ਸੁਣਵਾਈ ਵੀ 20 ਨੂੰ ਹੋਣੀ ਹੈ ਕੱਲ ਨੂੰ ਜੀ। ਤੋ ਇਹਨਾਂ ਨੇ ਅਰਜ਼ੀ ਲਾਈ ਆ ਪਰਿਵਾਰ ਨੇ ਕਿ ਸਾਡੇ ਘਰ ਚਲਾਉਣ ਦੇ ਲਈ, ਚੁੱਲ੍ਹਾ ਚਲਾਉਣ ਦੇ ਲਈ ਸਾਡੇ ਖਾਤੇ 1-2 ਖਾਤੇ ਕੋਈ ਖੋਲੇ ਜਾਣ ਜੀ, ਜੋ ਅਸੀਂ ਪੈਸਾ ਕਢਾ ਸਕੀਏ। ਤੋ ਦੇਖਦੇ ਹਾਂ ਜੀ ਅਦਾਲਤ ਉੱਤੇ ਕੀ ਫੈਸਲਾ ਰਹਿੰਦੀ ਹੈ। ਸੋ ਬਿਲਕੁਲ ਤੁਹਾਡੀ ਗੱਲ ਦਰੁਸਤ ਹੈ ਕਿ ਬੰਦਿਆਂ ਨਾਲੋਂ ਵੱਧ ਪੈਸੇ ਦੀ ਅਹਿਮੀਅਤ ਹੁੰਦੀ ਹੈ, ਇਸੇ ਲਈ ਇਹ ਤਸਵੀਰ ਵੀ ਉਹਦੇ ਵਿੱਚੋਂ ਜਨਮਦੀ। ਹਾਂਜੀ ਬਿਲਕੁਲ। ਤੇ ਕਮਾਲ ਦੀ ਗੱਲ ਆ ਵੀ ਜਿਨ੍ਹਾਂ ਦੇ ਘਰਾਂ ਦੇ ਵਿੱਚੋਂ 7-7 ਕਰੋੜ ਰੁਪਇਆ ਕੈਸ਼ ਮਿਲਿਆ, ਗਹਿਣੇ ਮਿਲੇ ਨੇ ਕਿਲੋਆਂ ਦੇ ਹਿਸਾਬ ਦੇ ਨਾਲ, ਗ੍ਰਾਮਾਂ ਦੇ ਹਿਸਾਬ ਨਾਲ ਨਹੀਂ, ਉਹ ਮਹੀਨੇ ਕੁ ਬਾਅਦ ਹੀ ਉਹਨਾਂ ਨੂੰ ਚੁੱਲ੍ਹਾ ਚਲਾਉਣ ਦੇ ਲਾਲੇ ਪੈ ਗਏ। ਮਤਲਬ ਕਿਸ ਤਰੀਕੇ ਦੀ ਵਰਤੋਂ ਸੀ ਪੈਸੇ ਦੀ, ਜਾਂ ਕਿਵੇਂ ਮਤਲਬ ਰੱਖੀ ਬੈਠੇ ਸੀ ਕਰੋੜਾਂ ਤੇ ਲੰਘਿਆ 1-1.5 ਮਹੀਨਾ ਵੀ ਨਹੀਂ। ਇੱਥੋਂ ਪਤਾ ਲੱਗਦਾ ਵੀ ਜਿਹੜੀ ਅਸਥਾਈ ਦੌਲਤ ਹੁੰਦੀ ਹੈ ਉਹਦੀ ਜਿਹੜੀ ਵੈਲਿਡਿਟੀ ਹੈ ਉਹ ਕਿੰਨੀ ਕੁ ਹੁੰਦੀ ਹੈ। ਅਮਿਤ ਸ਼ਾਹ ਦੇ ਨਾਲ ਮੁਲਾਕਾਤ ਹੋਈ ਸੀ ਮੁੱਖ ਮੰਤਰੀ ਸਾਹਿਬ ਦੀ ਸ਼ਾਇਦ ਨਾਰਥ ਜ਼ੋਨਲ ਮੀਟਿੰਗ ਦੇ ਵਿੱਚ, ਪਰ ਇਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਅਗਲੇ ਦਿਨ, ਜਦੋਂ ਸਰਕਾਰ ਕੋਈ ਲੇਟ ਲਤੀਫੀ ਨਾਲ ਕੰਮ ਕਰਦੀ ਹੈ। ਸਵਾਲ ਉੱਠਣੇ ਸੁਭਾਵਿਕ ਨੇ ਸ਼ਰਮਾ ਜੀ। ਦੂਜੀਆਂ ਸਰਕਾਰਾਂ ਜਿਹੜੇ ਮੁੱਖ ਮੰਤਰੀ ਬੈਠੇ ਸਨ ਇਸ ਮੀਟਿੰਗ ਦੇ ਵਿੱਚ, ਉਹਨਾਂ ਨੇ ਤਾਂ ਨਾਲ ਦੀ ਨਾਲ ਪ੍ਰੈਸ ਨੋਟ ਜਾਰੀ ਕਰਤੇ ਜੀ। ਪ੍ਰਵੀਨ ਜੀ ਬਿਲਕੁਲ, ਜਿਸ ਦਿਨ ਮੀਟਿੰਗ ਹੋਈ, ਮੀਟਿੰਗ ਤੋਂ ਬਾਅਦ ਕੇਂਦਰ ਦਾ ਪ੍ਰੈਸ ਨੋਟ ਜਾਂ ਸੂਬਿਆਂ ਦੇ ਮੁੱਖ ਮੰਤਰੀਆਂ ਦੇ ਪ੍ਰੈਸ ਨੋਟ ਨਾਲ ਦੀ ਨਾਲ ਆਏ। ਜੀ ਜੀ। ਉਹ 'ਚ ਹਰਿਆਣੇ ਦਾ ਵੀ ਆਇਆ, ਉਹ 'ਚ ਰਾਜਸਥਾਨ ਦਾ ਵੀ ਆਇਆ, ਉਹ 'ਚ ਦਿੱਲੀ ਦਾ ਵੀ ਆਇਆ। ਸਾਡੇ ਨਾਲ ਬਹੁਤ ਦੇਰੀ ਨਾਲ ਆਇਆ ਜੀ। ਠੀਕ ਹੈ, ਉੱਥੇ ਬੀਜੇਪੀ ਦੀਆਂ ਟੀਮਾਂ ਨੇ ਤੇ ਬੀਜੇਪੀ ਵਾਲੇ ਇਕੱਠੇ ਮਿਲ ਕੇ ਹੋ ਸਕਦਾ ਪ੍ਰੈਸ ਨੋਟ ਕੱਢਤਾ ਹੋਵੇ, ਜਾਂ ਚਲੋ ਸੂਬਿਆਂ ਨੇ ਆਪਣੇ ਵੱਲ ਨਾਲ ਕੱਢਤਾ ਹੋਵੇ, ਪਰ ਸਾਡੇ ਨਾਲ ਤਾਂ ਕਈ ਥਾਵਾਂ ਤੋਂ ਪਾਸ ਹੋ ਕੇ ਆਉਂਦਾ, ਉੱਪਰ ਆਕਾਵਾਂ ਦੇ ਆਕਾ ਬੈਠੇ ਨੇ, ਇਸ ਲਈ ਦੇਰੀ ਹੋਣੀ ਸੀ। ਚਲੋ ਜਦੋਂ ਤੁਸੀਂ ਵੀ ਪ੍ਰੈਸ ਨੋਟ ਕੱਢੇ ਦਿੱਤਾ, ਫਿਰ ਦੂਏ ਦਿਨ ਪ੍ਰੈਸ ਕਾਨਫਰੰਸ ਦੇ ਕੀ ਮਾਇਨੇ? ਤੇ ਜੇ ਪ੍ਰੈਸ ਕਾਨਫਰੰਸ ਕਰਨੀ ਸੀ ਜੀ, ਫਿਰ ਉਸੇ ਦਿਨ ਕਿਉਂ ਨਹੀਂ, ਉਸੇ ਸਮੇਂ ਕਿਉਂ ਨਹੀਂ? ਅਮਿਤ ਸ਼ਾਹ ਦੇ ਘਰੋਂ ਨਿਕਲਦਿਆਂ ਬਾਹਰ ਕਿਹੜਾ ਮੀਡੀਆ ਨਹੀਂ ਖੜਾ ਸੀ?
ਜਦੋਂ ਉਹਨੂੰ ਪਤਾ ਹੈ ਕਿ ਅਮਿਤ ਸ਼ਾਹ ਦੇ ਘਰ ਦੇ ਅੰਦਰ ਅੱਜ ਉੱਤਰੀ ਜਨਰਲ ਦੀ ਮੀਟਿੰਗ ਚੱਲ ਰਹੀ ਆ, ਜਿਹਦੇ ਵਿੱਚ ਪੰਜਾਬ ਦਾ ਮੁੱਖ ਮੰਤਰੀ, ਪੰਜਾਬ ਦਾ ਰਾਜਪਾਲ, ਹਰਿਆਣੇ ਦਾ ਮੁੱਖ ਮੰਤਰੀ, ਹਰਿਆਣੇ ਦਾ ਰਾਜਪਾਲ, ਹਿਮਾਚਲ ਦਾ ਮੁੱਖ ਮੰਤਰੀ, ਹਿਮਾਚਲ ਦਾ ਰਾਜਪਾਲ, ਰਾਜਸਥਾਨ ਦਾ ਮੁੱਖ ਮੰਤਰੀ, ਰਾਜਸਥਾਨ ਦਾ ਰਾਜਪਾਲ, ਦਿੱਲੀ ਦਾ ਮੁੱਖ ਮੰਤਰੀ, ਦਿੱਲੀ ਦਾ ਉਪ ਰਾਜਪਾਲ, ਸਾਰੇ ਹਾਜ਼ਰ ਨੇ। ਜੀ ਜੀ। ਤੇ ਐਡੀ ਵੱਡੀ ਮੀਟਿੰਗ ਹੋਏ ਤੇ ਬਾਹਰ ਮੀਡੀਆ ਦਾ ਖੜਾ ਹੋਊਗਾ ਜਨਾਬ। ਸਹੀ ਹੈ। ਭਾਈ ਸ਼ਾਮ ਢੜੀ ਕਰਕੇ ਨਹੀਂ ਕੀਤੀ ਕਿ ਸਾਂਝ ਪੈ ਗਈ ਰਹਿਣ ਦੋ, ਇਸ ਟਾਈਮ ਨਹੀਂ ਮਤਲਬ ਕਿ ਕਰਨ ਦਾ ਮਾਹੌਲ ਬਣਦਾ ਸੁੱਤੋਂ, ਤਾਂ ਨਹੀਂ ਕੀਤੀ। ਜਾਂ ਤੁਸੀਂ ਵੀ ਹੁਣ ਇਕੱਲੇ ਆਮ ਆਦਮੀ ਪਾਰਟੀ ਦੇ ਆਕਾਵਾਂ ਤੋਂ ਨਹੀਂ, ਬੀਜੇਪੀ ਵਾਲੇ ਆਕਾਵਾਂ ਤੋਂ ਆਪਣੇ ਪ੍ਰੈਸ ਨੋਟ, ਆਪਣੀ ਪ੍ਰੈਸ ਕਾਨਫਰੰਸ ਦਾ ਪਾਸ ਕਰਾਉਣ ਲੱਗ ਪਏ, ਤਾਂ ਨਹੀਂ ਕੀਤੀ। ਸਹੀ ਹੈ। ਕੀ ਦੂਏ ਦਿਨ ਪਾਸ ਕਰਾ ਕੇ ਕੀਤੀ? ਪਰ ਮੁੱਖ ਮੰਤਰੀ ਸਾਹਿਬ ਨੇ ਦੂਏ ਦਿਨ ਕਹਿੰਦੇ ਵੀ 28 ਮੁੱਦਿਆਂ ਤੇ ਚਰਚਾ ਹੋਈ। ਠੀਕ ਹੈ ਜੀ। 11 ਕਹਿੰਦੇ ਪਾਣੀ ਨਾਲ ਸੰਬੰਧਿਤ ਸੀ, ਤੇ ਕਹਿੰਦੇ ਸਾਰੇ ਪੰਜਾਬ ਦੇ ਖਿਲਾਫ ਸੀ। ਮੈਂ ਤਾਂ ਅੜ ਗਿਆ। ਮੈਂ ਕਿਹਾ ਵੀ ਪੰਜਾਬ ਦਾ ਪਾਣੀ ਵੀ ਸਾਡਾ ਹੈ, ਡੈਮ ਵੀ ਸਾਡੇ ਨੇ, SYL ਦਾ YSLA ਫਾਰਮੂਲਾ ਹੈ, ਸਿੰਧੂ ਜਲ ਸੰਧੀ ਰੱਦ ਰੱਖੋ, ਪਾਣੀ ਇੱਧਰ ਲਿਆਓ, ਉਹ ਦੇ ਦਿਆਂਗੇ। ਸਾਰੇ ਉਹ ਫਾਰਮੂਲੇ ਜਿਹੜੇ ਤੁਸੀਂ ਬਹੁਤ ਵਾਰ ਪਹਿਲਾਂ ਸੁਣਾ ਚੁੱਕੇ ਹੋ, ਜਿਹੜੇ ਅਮਲੀ ਰੂਪ ਚ ਲਾਗੂ ਹੋਣ ਵਾਲੇ ਨਹੀਂ ਹੈਗੇ। ਫਿਰ ਮੈਂ ਕਹਿਤਾ ਪੰਜਾਬ ਯੂਨੀਵਰਸਿਟੀ ਸਾਡੀ ਵਿਰਾਸਤ ਹੈ, ਚੰਡੀਗੜ੍ਹ ਵੀ ਸਾਡਾ ਹੈ, ਇਹ ਸਮਝੌਤਾ ਹੋਇਆ, ਚੰਡੀਗੜ੍ਹ ਸਾਨੂੰ ਸੌਂਪ ਦਿਓ। ਉਹ ਪਹਿਲੇ ਸਮਝੌਤੇ ਲਾਗੂ ਕਰਾਉਣ ਲੱਗ ਪਏ, ਫਿਰ SYL ਵੀ ਬਣਾ ਕੇ ਦੇਣੀ ਪੈਣੀ ਹੈ। ਜੀ ਸਹੀ ਹੈ। ਜੇ ਸਮਝੌਤੇ ਲਾਗੂ ਕਰਾਉਣ ਲੱਗ ਪਏ, ਫਿਰ ਪੰਜਾਬ ਦੇ ਕਿੰਨੇ ਖਿੱਤੇ ਵੀ ਉਹਨਾਂ ਨੂੰ ਦੇਣੇ ਪੈਣੇ ਆ। ਤੋ ਇਸ ਲਈ ਇਹ ਕਿਹੜਾ ਤਰੀਕਾਕਾਰ ਤੁਸੀਂ ਅਪਣਾ ਰਹੇ ਹੋ? ਕਿਹੜੇ ਸਮਝੌਤਿਆਂ ਦੀਆਂ ਗੱਲਾਂ ਕਰਦੇ ਹੋ? ਜੀ ਜੀ। ਤੋ ਤੁਸੀਂ ਇਹ ਕਹੋ ਕਿ ਚੰਡੀਗੜ੍ਹ ਬਣਿਆ ਸਾਡੇ ਲਈ ਸੀ, ਸਾਡੀ ਰਾਜਧਾਨੀ ਸੀ। ਸਹੀ। ਫਿਰ ਪ੍ਰਾਪਤੀ ਗਣਾਈ ਫਿਰ ਮੁੱਖ ਮੰਤਰੀ ਸਾਹਿਬ ਨੇ ਇਸ ਮੀਟਿੰਗ ਦੀ। ਕਹਿੰਦੇ ਅਮਿਤ ਸ਼ਾਹ ਨਾਲ ਹੋਈ ਮੀਟਿੰਗ ਦੀ ਪ੍ਰਾਪਤੀ ਮੇਰੀ ਇਹ ਹੈ ਕਿ ਮੈਂ ਹਰ ਮਸਲੇ ਤੇ ਸਥਿਤੀ ਜਿਉਂ ਦੀ ਤਿਉਂ ਰਖਾ ਕੇ ਆਇਆ, ਕੁਝ ਕੋਈ ਫੇਰ ਬਦਲ ਨਹੀਂ ਜੀ। ਇਹ ਪ੍ਰਾਪਤੀ ਹੈ। ਜਿਉਂ ਦੀ ਤਿਉਂ ਤਾਂ ਬਾਦਲਾਂ ਦੇ ਟਾਈਮ ਵੀ ਤੁਰੀ ਆਉਂਦੀ ਹੈ, ਜਿਉਂ ਦੀ ਤਿਉਂ ਤਾਂ ਕੈਪਟਨ ਦੇ ਟਾਈਮ, ਚੰਨੀ ਦੇ ਟਾਈਮ ਵੀ ਤੁਰੀ ਆਉਂਦੀ ਹੈ, ਤੁਹਾਡੇ ਟਾਈਮ ਵੀ। ਤੁਸੀਂ ਤਾਂ ਬਦਲਾ ਲਈ ਆਏ ਸੀ, ਤੁਹਾਨੂੰ ਤਾਂ 94 ਜਿਤਾ ਕੇ ਜਿੱਤੇ। ਤੇ ਜੇ ਥੋਤੋਂ ਵੀ ਕੁਝ ਨਹੀਂ ਹੁੰਦਾ ਫਿਰ ਫਾਇਦਾ ਕੀ ਹੈ? ਤੇ ਕਿਹੜੀ ਜਿਉਂ ਦੀ ਤਿਉਂ? ਤੁਹਾਡੇ ਰਾਜ ਚ ਅਗਰ ਯੂਨੀਵਰਸਿਟੀ ਨੂੰ ਪੈ ਨਿਕਲੇ, ਤੁਹਾਡੇ ਰਾਜ ਚ ਅਗਲਿਆਂ ਨੇ BBMP ਦਾ ਕੰਟਰੋਲ ਵੀ ਲੈ ਲਿਆ ਤੇ ਸੁਰੱਖਿਆ ਵੀ ਲੈ ਲਈ। ਸਹੀ ਸਹੀ ਸਹੀ। ਤੁਹਾਡੇ ਰਾਜ ਚ ਅਗਲੇ ਬਿਜਲੀ ਸੋਧ ਬਿੱਲ ਦੇ ਰਾਹੀਂ ਤੁਹਾਡਾ ਸਿਰ ਚ ਗਲੀਆਂ ਕਰ ਰਹੇ ਨੇ, ਹੈਨਾ। ਚੰਡੀਗੜ੍ਹ ਤੁਹਾਨੂੰ ਵੜਨ ਨਹੀਂ ਦਿੰਦੇ ਕਿਸੇ ਨੂੰ। ਤੁਸੀਂ ਕਿਹੜੇ ਜਿਉਂ ਦੀ ਸਥਿਤੀ ਗੱਲ ਕਰਦੇ ਹੋ? ਨਾਲ ਦਾ ਤੁਹਾਨੂੰ ਟਾਈਮ ਨਹੀਂ ਦਿੰਦੇ। ਸੋਚ ਲਓ ਕਿ ਤੁਸੀਂ ਪੰਜਾਬ ਦੇ ਮੁੱਖ ਮੰਤਰੀ ਹੋ ਕਿ ਕੇਜਰੀਵਾਲ ਦੇ ਮੁੱਖ ਮੰਤਰੀ ਹੋ ਕਿ ਅਮਿਤ ਸ਼ਾਹ ਦੇ ਮੁੱਖ ਮੰਤਰੀ ਹੋ, ਇਹ ਸੋਚ ਕੇ ਬੋਲੋ। ਜੀ ਬਿਲਕੁਲ ਸਹੀ ਹੈ। ਤੇ ਸ਼ਰਮਾ ਜੀ, ਇਹਨਾਂ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਦੀਪਕ ਸ਼ਰਮਾ ਚਨਾਰਥਲ ਜੀ, ਸੀਨੀਅਰ ਪੱਤਰਕਾਰ ਪੰਜਾਬ ਤੋਂ, ਤੇ ਉਹਨਾਂ ਦੇ ਨਾਲ ਆਪਾਂ ਜ਼ਿਮਨੀ ਚੋਣ ਤੋਂ ਲੈ ਕੇ ਤੇ ਜਿਹੜੀ ਮੁੱਖ ਮੰਤਰੀ ਸਾਹਿਬ ਨੇ ਲੇਟ ਲਤੀਫੀ ਦੇ ਨਾਲ ਪ੍ਰੈਸ ਕਾਨਫਰੰਸ ਅੱਜ ਕੀਤੀ ਹੈ, ਉਹਦੇ ਬਾਰੇ ਆਪਾਂ ਚਰਚਾ ਕੀਤੀ। ਅਸੀਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਇਹ ਪ੍ਰੋਗਰਾਮ ਜ਼ਰੂਰ ਪਸੰਦ ਆਇਆ ਹੋਵੇਗਾ। ਪੰਜਾਬ ਰੇਡੀਓ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਇਸ ਪ੍ਰੋਗਰਾਮ ਦੇ ਵਿੱਚੋਂ ਕਈ ਜਿਹੜੀਆਂ ਅਹਿਮ ਖਾਸ ਖਬਰਾਂ ਹੁੰਦੀਆਂ ਨੇ, ਉਹਨਾਂ ਖਬਰਾਂ ਦੇ ਅਸੀਂ ਨਿਊਜ਼ ਕਲਿੱਪਸ ਵੀ ਜਿਹੜੀਆਂ ਨੇ ਉਹ ਪੰਜਾਬ ਰੇਡੀਓ ਦੇ ਤੇ ਪੰਜਾਬੀ TV USA ਦੇ ਫੇਸਬੁੱਕ ਪੇਜ ਦੇ ਉੱਤੇ, YouTube ਚੈਨਲ ਦੇ ਉੱਤੇ ਸਾਂਝੀਆਂ ਕਰਦੇ ਹਾਂ। ਤੁਸੀਂ ਉੱਥੇ ਜਾ ਕੇ ਵੀ ਪੰਜਾਬ ਰੇਡੀਓ USA ਦਾ ਸਮਰਥਨ ਕਰੋ, ਸਹਿਯੋਗ ਕਰੋ ਤੇ ਉਹਨਾਂ ਨੂੰ ਸਬਸਕ੍ਰਾਈਬ ਕਰੋ। ਬਹੁਤ ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ ਜੀ।